ਅੱਛਾ, ਡਬਲ ਬ੍ਰੋਕਰੇਜ ਦੇ ਬਾਰੇ ਥੋੜ੍ਹੀ ਜਿਹੀ ਹੋਰ ਜਿਹੜਾ ਉਹ ਦੱਸੋ, ਕਿਉਂਕਿ ਵੀ ਨੋ ਵੀ ਇਹ ਇਸ ਟਾਈਮ ਇੰਡਸਟਰੀ ਦੇ ਵਿੱਚ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਧੜੱਲੇ ਦੇ ਨਾਲ ਇਹ ਕੰਮ ਜਿਹੜਾ ਉਹ ਚੱਲ ਰਿਹਾ, ਤੇ ਜਿਹੜੀ ਇਹ ਤੰਦ ਹੁਣ ਖੁੱਲਣ ਜਾ ਰਹੀ ਹੈ ਇਸ ਕੇਸ ਤੋਂ ਬਾਅਦ ਦੇ ਵਿੱਚ, ਸੁਪਰੀਮ ਕੋਰਟ ਦੇ ਉਸ ਫੈਸਲੇ ਤੋਂ ਬਾਅਦ ਚ ਵੀ ਮਿਲਦਾ ਕਿਸੇ ਨੂੰ ਆ ਤੇ ਲੈ ਕੇ ਅਸਲ ਦੇ ਵਿੱਚ ਕੋਈ ਹੋਰ ਜਾ ਰਿਹਾ ਆ। ਫਿਰ ਡਬਲ ਬ੍ਰੋਕਰੇਜ ਦੇ ਵਿੱਚ ਸਾਰੇ ਜਾਣੇ ਇਹ ਵੀ ਰੌਲਾ ਪਾਉਂਦੇ ਹੁੰਦੇ ਵੀ ਕੁੰਡੀ ਬਹੁਤ ਲੱਗਦੀ ਆ, ਵੀ ਲੋਡ ਇੰਨੇ ਦਾ ਹੁੰਦਾ, ਮਿਲਦਾ ਫਿਰ ਇਵੈਂਚੁਅਲੀ ਇੰਨਾ ਔਖਾ ਆ। ਹੁਣ ਉਹਨਾਂ ਕੰਪਨੀਜ਼ ਦਾ ਜਾਂ ਆਈ ਥਿੰਕ ਮੈਜੋਰਟੀ ਇਹਦੇ ਵਿੱਚ ਕੀ ਓਨਰ ਓਪਰੇਟਰ ਹੀ ਡਬਲ ਬ੍ਰੋਕਰੇਜ ਵਾਲੇ ਲੋਡ ਉਹਨਾਂ ਨੂੰ ਜ਼ਿਆਦਾ ਜਿਹੜੇ ਉਹ ਮਿਲਦੇ ਆ, ਜਾਂ ਕੰਪਨੀਆਂ ਵੀ ਇਦਾਂ ਜਿਹੜੀਆਂ ਕਰ ਰਹੀਆਂ ਆ? ਇੱਕ ਇਹ ਵੀ ਧਾਰਨਾ ਹੁੰਦੀ ਆ ਰਮਨ ਜੀ ਵੀ ਜਿਹੜੇ ਲੋਕ ਵੀ ਡਿਸਪੈਚਰ ਜਿਹੜੇ ਗੱਲ ਨਹੀਂ ਕਰ ਪਾਉਂਦੇ ਬ੍ਰੋਕਰ ਦੇ ਨਾਲ, ਜਾਂ ਇੰਗਲਿਸ਼ ਨੂੰ ਲੈ ਕੇ ਜਿਨ੍ਹਾਂ ਨੂੰ ਥੋੜੀ ਜਿਹੀ ਚਿੰਤਾ ਹੁੰਦੀ ਵੀ ਸਾਨੂੰ ਸਮਝ ਨਹੀਂ ਆਉਂਦੀ, ਓਵਰਵੈਲਮਿੰਗ ਲੱਗਦਾ ਆ, ਉਹਨਾਂ ਦੇ ਲਈ ਫਿਰ ਕਾਫੀ ਕੰਮ ਔਖਾ ਹੋ ਜਾਊਗਾ ਫਿਰ ਅੱਗੇ। ਬਿਲਕੁਲ ਰਾਜਕਰਨ, ਇੱਕ ਤਾਂ ਡਬਲ ਬ੍ਰੋਕਰੇਜ ਹੁੰਦੀ ਹੈ ਉੱਥੇ ਜਿੱਥੇ ਕਿ ਆਪਾਂ ਕਹਿੰਦੇ ਇੱਕ ਕੈਰੀਅਰ ਨੂੰ ਜਿਹੜਾ ਓਨਰ ਆਪਰੇਟਰ ਹੈਗਾ ਉਹਨੂੰ ਲੈਂਗੁਏਜ ਇਸ਼ੂ ਹੈਗਾ, ਉਹਨੂੰ ਲੈਂਗੁਏਜ ਕਰਕੇ ਪ੍ਰੋਬਲਮ ਆ ਰਹੀ ਹੈ। ਸੋ ਇੱਕ ਤਾਂ ਉਹ ਸਿਚੁਏਸ਼ਨ ਹੈਗੀ ਹੈ ਜਿਹੜੀ ਕਿ ਅੰਡਰਸਟੈਂਡੇਬਲ ਹੈ ਕਿ ਠੀਕ ਹੈ ਵੀ ਇੱਕ ਬੰਦਾ ਕੰਮ ਨਹੀਂ ਕਰ ਸਕਦਾ ਜਾਂ ਉਹਨੂੰ ਨਹੀਂ ਪਤਾ ਲੱਗਦਾ, ਤੇ ਇਹੋ ਜਿਹੇ ਜਿਹੜਾ ਹੈਗਾ ਦੂਸਰਾ ਜਿਹੜਾ ਸੈਟਅਪ ਹੈਗਾ ਰਾਜਕਰਨ, ਉਹ ਹੈਗਾ ਕਿ ਬਹੁਤ ਸਾਰੀਆਂ ਆਪਣੀਆਂ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਆਪਾਂ ਹੁੰਦਾ ਕਿ ਰਲ ਮਿਲ ਕੇ ਤੁਸੀਂ 4-5 ਟਰੱਕ ਤੁਹਾਡੇ ਇੱਕ ਦੇ ਆ, 4-5 ਦੂਜੇ ਕਜ਼ਨ ਦੇ ਆ, 4-5 ਇਹਦੇ ਆ, ਫਰੈਂਡਸ 4-5 ਰਲ ਕੇ ਇਕੱਠੀਆਂ ਕਰਕੇ 100 ਟਰੱਕ ਹੋ ਗਿਆ ਉਹਨਾਂ ਦਾ। ਸੋ ਉਹਦੇ ਵਿੱਚ ਇੱਕ ਕੰਪਨੀ ਲੋਡ ਲੈਂਦੀ ਆ, ਉਹਦੇ ਜਦੋਂ ਲੋਡ ਉਹ ਮੰਨ ਲਓ ਜੀ ਉਹਦੇ ਕੋਲ ਹੁਣ 5 ਟਰੱਕ ਆ, ਉਹਨੂੰ 10 ਲੋਡ ਮਿਲ ਗਏ, ਲੇਕਿਨ 10 ਲੋਡ ਉਹਨੇ ਕਵਰ ਤਾਂ ਕਰ ਨਹੀਂ ਪਾਉਣੇ। ਸੋ ਉਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਲੋਡ ਜਿਹੜੇ ਆ ਉਹ ਵਰਤਾਏ ਜਾਂਦੇ ਆ। ਤੁਸੀਂ ਇੱਧਰੋਂ ਟਰੱਕ ਲੈ ਕੇ ਪੂਰਾ ਕਰ ਲਿਆ, ਇੱਧਰੋਂ ਟਰੱਕ ਲੈ ਕੇ ਪੂਰਾ ਕਰ ਲਿਆ। ਉਹਨਾਂ ਦੀ ਪੈਸਿਆਂ ਦਾ ਸੈਟਅਪ ਜੋ ਮਰਜ਼ੀ ਹੁੰਦਾ ਆ, ਉਹਦਾ ਨਹੀਂ ਮੈਂ ਕਹਿ ਰਿਹਾ, ਪਰ ਲੇਕਿਨ ਉਹ ਜਿਹੜਾ ਮਾਹੌਲ ਸੀਗਾ ਕਿ ਜਿਹਦੇ ਵਿੱਚ ਤੁਹਾਡੇ ਕੋਲ ਜੇ ਲੋਡ ਵੱਧ ਆ ਗਏ ਤੁਸੀਂ ਨਾਲਦਿਆਂ ਨਾਲ ਸ਼ੇਅਰ ਕਰ ਲਏ, ਜੇ ਨਾਲਦਿਆਂ ਕੋ ਆ ਗਏ ਉਹਨੇ ਤੁਹਾਡੇ ਨਾਲ ਸ਼ੇਅਰ ਕਰ ਲਏ। ਹੁਣ ਇੱਥੇ ਹੁੰਦਾ ਕਿਸੇ ਕੋਲ ਲੋਡ ਜਿਹੜੇ ਆ ਉਹ ਕੈਲੀਫੋਰਨੀਆ ਤੋਂ ਵਧੀਆ ਹੁੰਦੇ ਆ, ਕਿਸੇ ਕੋਲ ਬੈਕ ਹਾਲ ਵਧੀਆ ਹੁੰਦੀ ਆ। ਸੋ ਉਹ ਇੱਕ ਦੂਜੇ ਨਾਲ ਜਿਹੜੇ ਲੋਡ ਸ਼ੇਅਰਿੰਗ ਹੁੰਦੀ ਆ ਉਹ ਵੀ ਡਬਲ ਬ੍ਰੋਕਰਿੰਗ ਹੈਗੀ ਆ, ਉਹ ਵੀ ਮਤਲਬ ਕਿ ਉਹਦੇ ਵਿੱਚ ਵੀ ਇਹੋ ਹੀ ਚੀਜ਼ ਆ। ਅੱਜ ਕੱਲ੍ਹ ਜਿਹੜੀ ਡਬਲ ਬ੍ਰੋਕਰਿੰਗ ਹੈਗੀ ਆ ਰਾਜਕਰਨ, ਉਹਦੇ ਉੱਤੇ ਕਾਫੀ ਜਿਹੜਾ ਸ਼ਿਕੰਜਾ ਕੱਸਿਆ ਜਾ ਰਿਹਾ, ਜਿਹੜਾ ਹਾਈਵੇ ਐਪ ਹੈਗੀ ਆ ਜਾਂ ਹੋਰ ਕਈ ਚੀਜ਼ਾਂ ਹੈਗੀਆਂ, ਉਹਨਾਂ ਚੀਜ਼ਾਂ ਦੇ ਕਰਕੇ ਕਾਫੀ ਜਿਹੜੀਆਂ ਇਹ ਡਬਲ ਬ੍ਰੋਕਰੇਜ ਵਾਲਾ ਕੰਮ ਆ, ਕਾਫੀ ਹੱਦ ਤੱਕ ਇਹਨੂੰ ਜਿਹੜਾ ਆ ਉਹ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਅਜੇ ਵੀ ਮੈਂ ਦੇਖ ਰਿਹਾ ਹੈਗਾ ਕਿ ਅਜੇ ਵੀ ਮੈਨੂੰ ਜਿੰਨੀਆਂ ਕੁ ਕਾਲਸ ਆਉਂਦੀਆਂ ਹੈਗੀਆਂ ਜਿਹੜੀਆਂ ਫਰੇਟ ਗਾਰਡ ਜਾਂ ਤੁਹਾਡੀ ਹਾਈਵੇ ਐਪ ਦੇ ਨਾਲ ਰਿਲੇਟਡ ਜਿੰਨੀਆਂ ਆਉਂਦੀਆਂ ਹੈਗੀਆਂ, ਉਹਦੇ ਵਿੱਚ ਬਹੁਤੀਆਂ ਦੇ ਵਿੱਚ ਇਹ ਹੁੰਦਾ। ਔਰ ਇਹ ਵੀ ਆ ਜਦੋਂ ਬ੍ਰੋਕਰ ਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਕੈਰੀਅਰ ਕਿਸੇ ਨੂੰ ਲੋਡ ਦਿੱਤਾ ਸੀ ਤੇ ਲੈ ਕੇ ਦੂਜਾ ਜਾ ਰਿਹਾ, ਉੱਥੇ ਨਾ ਸਿਰਫ ਉਹ ਡਬਲ ਬ੍ਰੋਕਰੇਜ ਦੀ ਤੁਹਾਡੀ ਰਿਪੋਰਟਿੰਗ ਕਰਦੇ ਆ, ਉੱਥੇ ਨਾਲ ਨਾਲ ਉਹ ਇਹ ਵੀ ਕਰਦੇ ਆ ਕਿ ਇਹ ਥੈਫਟ ਹੋ ਰਿਹਾ, ਇਹ ਚੋਰੀ ਹੋ ਰਿਹਾ ਲੋਡ, ਇਹ ਲੋਡ ਹੋ ਸਕਦਾ ਚੋਰੀ ਹੋ ਰਿਹਾ ਹੋਵੇ। ਸੋ ਉੱਥੇ ਕਈ ਚੀਜ਼ਾਂ ਹੋਰ ਵੀ ਵਿੱਚ ਐਡ ਹੋ ਜਾਂਦੀਆਂ। ਮੇਰੇ ਖਿਆਲ ਦੇ ਵਿੱਚ ਸਾਡੀਆਂ ਟਰੱਕਿੰਗ ਕੰਪਨੀਆਂ ਨੂੰ ਧਿਆਨ ਦੇਣਾ ਚਾਹੀਦਾ, ਕਿਉਂਕਿ ਹੁਣ ਮਾਹੌਲ ਉਹ ਵਾਲਾ ਨਹੀਂ ਰਹਿ ਜਾਣਾ। ਇਸ ਵੇਲੇ ਜੇ ਆਪਾਂ ਕਹਿ ਰਹੇ ਨਾ ਟਰੱਕਿੰਗ ਇੰਡਸਟਰੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਨਹੀਂ, ਲੇਕਿਨ ਵਧੀਆ ਕਰ ਰਹੀ ਆ। ਪਰ ਉਹਦੇ ਵਿੱਚ ਜੇ ਹੁਣ ਤੁਸੀਂ ਇਸ ਟਰੱਕਿੰਗ ਇੰਡਸਟਰੀ ਦੇ ਵਿੱਚ ਆਪਾਂ ਕਹਾਂਗੇ ਵੀ ਤੁਹਾਡਾ ਐਂਟਰ ਹੋਣ ਦਾ ਵਧੀਆ ਸਮਾਂ ਹੈਗਾ, ਪਰ ਇਹਦੇ ਨਾਲ ਨਾਲ ਹੁਣ ਟਰੱਕਿੰਗ ਕੰਪਨੀ ਦੇ ਵਿੱਚ ਐਂਟਰ ਹੋਣ ਦੇ ਲਈ ਤੁਹਾਨੂੰ ਲੀਗਲ ਹੋਣਾ, ਤੁਹਾਡਾ ਲੀਗਲ ਸਟੇਟਸ ਹੋਣਾ, ਤੁਹਾਡਾ ਰੈਕਡ ਠੀਕ ਹੋਣਾ, ਕੰਪਲਾਇੰਸ ਹੋਣਾ, ਹਰ ਇੱਕ ਚੀਜ਼ ਜਿਹੜੀ ਆ ਉਹ ਵੈਰੀ ਇੰਪੋਰਟੈਂਟ ਹੋ ਜਾਂਦੀ ਆ। ਹੁਣ ਉਹ ਮਾਹੌਲ ਨਹੀਂ ਰਿਹਾ ਕਿ ਜਿਹੜਾ ਵੀ ਆ ਮਰਜ਼ੀ ਮੂੰਹ ਚੱਕ ਕੇ ਆ ਜਾਵੇ ਤੇ ਵੜ ਗਿਆ ਟਰੱਕਿੰਗ ਇੰਡਸਟਰੀ 'ਚ ਤਾਂ ਉਹਨੂੰ ਪੈਸੇ ਬਣਨੇ ਸ਼ੁਰੂ ਹੋ ਜਾਣਗੇ। ਜੇ ਤੁਸੀਂ ਟਰੱਕਿੰਗ ਕੰਪਨੀ ਦੇ ਵਿੱਚ ਆਉਣੇ ਆ ਤੇ ਉਹਨਾਂ ਦੇ ਵਿੱਚ ਤੁਸੀਂ ਕੰਮ ਸ਼ੁਰੂ ਕਰਦੇ ਆ, ਕੰਪਲਾਇੰਟ ਨਹੀਂ ਹੈਗੇ, ਲੀਗਲ ਨਹੀਂ ਹੈਗੇ, ਤੇ ਆਈ ਡੋਂਟ ਥਿੰਕ ਸੋ ਇਹ ਇੰਡਸਟਰੀ ਦੇ ਵਿੱਚ ਜਿਹੜਾ ਕਿ ਟਰੱਕਿੰਗ ਦੇ ਵਿੱਚ ਕੰਮ ਆਉਣ ਦੀ ਜਿਹੜੀ ਲੋੜ ਹੈਗੀ ਆ। ਮੈਂ ਕਾਫੀ ਦੇਖ ਰਿਹਾ ਹੈਗਾ ਅੱਜ ਕੱਲ੍ਹ ਐਡਵਰਟਾਈਜ਼ਮੈਂਟ ਵਧੀਆ ਹੈਗੀਆਂ ਬਈ ਟਰੱਕਾਂ ਦੇ ਰੇਟ ਬੜੇ ਵਧੀਆ ਹੈਗੇ ਆ, ਲੋਨਸ ਵਾਲੇ ਬੜੇ ਕਰ ਰਹੇ ਹੈਗੇ ਆ। ਬਟ ਡੂ ਯੂਰ ਓਨ ਮੈਥ, ਆਪਣਾ ਮੈਥ ਕਰੋ, ਆਪਣਾ ਚੱਲੋ। ਪਹਿਲਾਂ ਤਾਂ ਕਈ ਜਣਿਆਂ ਕੋਲੋਂ ਮੈਨੂੰ ਇੱਦਾਂ ਦੀਆਂ ਕਾਲਾਂ ਆਈਆਂ ਕਿ ਉਹਨਾਂ ਦਾ ਸਟੇਟਸ ਹੈ ਨਹੀਂ ਗਾ, ਬਟ ਦੇ ਵਾਂਟ ਟੂ ਇਨਵੈਸਟ ਇਨ ਟਰੱਕਿੰਗ। ਮੈਂ ਕਿਹਾ ਵੀ ਦੇਖੋ, ਜੇ ਤੁਹਾਡਾ ਸਟੇਟਸ ਨਹੀਂ ਹੈਗਾ ਦੈਨ ਡੋਂਟ ਟੇਕ ਅ ਰਿਸਕ। ਆਲਦੋ ਮਾਰਕੀਟ ਬਹੁਤ ਵਧੀਆ ਹੈਗੀ ਆ, ਬਹੁਤ ਸੋਹਣਾ ਸਾਰਾ ਕੁਛ ਹੈਗਾ, ਪਰ ਆਰ ਯੂ ਕੇਪੇਬਲ ਆਫ ਰਨਿੰਗ ਅ ਟਰੱਕਿੰਗ ਕੰਪਨੀ? ਹੁਣ ਤਾਂ ਜਿਹੜੀ ਟਰੱਕਿੰਗ ਕੰਪਨੀ ਦੇ ਮਾਲਕ ਵੀ ਹੈਗੇ ਆ, ਜੇ ਉਹ ਵੀ ਨਾਨ ਡੋਮਿਸਾਈਲ ਹੈਗੇ, ਉਹਨਾਂ ਦੀ ਵੀ ਪ੍ਰੋਬਲਮ ਕ੍ਰੀਏਟ ਜਿਹੜੀ ਹੋਣੀ ਸ਼ੁਰੂ ਹੋ ਰਹੀ ਆ ਕਿ ਕਈਆਂ ਨੂੰ ਬ੍ਰੋਕਰ ਜਿਹੜੇ ਅਪਰੂਵ ਨਹੀਂ ਕਰਦੇ ਹੈਗੇ। ਸੋ ਮੇਰੇ ਖਿਆਲ ਦੇ ਵਿੱਚ ਬਹੁਤ ਧਿਆਨ ਦੇ ਨਾਲ ਸੋਚਣ ਦੀ ਲੋੜ ਆ ਜੇ ਤੁਸੀਂ ਇਸ ਟਰੱਕਿੰਗ ਕੰਪਨੀ ਵਿੱਚ ਐਂਟਰੀ ਲੈਣੀ ਹੈ। ਇਹ ਥੋੜੀ ਜਿਹੀ ਹੋਰ ਦੱਸਿਓ, ਆ ਜਿਹੜੀ ਗੱਲ ਜਿਹੜੀ ਹੁਣ ਅਖੀਰ 'ਚ ਦੱਸੀ ਆ ਵੀ ਬੇਸਿਕਲੀ ਨਾਨ ਡੋਮਿਸਾਈਲਡ ਵਾਲਿਆਂ ਨੂੰ ਜਾਂ ਇਮੀਗ੍ਰੇਸ਼ਨ
ਜਿਹੜੇ ਗ੍ਰੀਨ ਕਾਰਡ ਜਾਂ ਸਿਟੀਜ਼ਨ ਨਹੀਂ ਆ ਉਹਨਾਂ ਨੂੰ ਉਹ ਫਿਰ ਜੋੜ ਨਹੀਂ ਰਹੇ ਉਹਨਾਂ ਕੰਪਨੀਆਂ ਦੇ ਨਾਲ, ਇਦਾਂ ਕਰ ਰਹੇ ਆ? ਨਹੀਂ ਰਾਜਕਰਨ, ਜਿਹੜਾ ਨਾਨ ਡੋਮਿਸਾਈਲ ਹੈ ਨਾ, ਨਾਨ ਡੋਮਿਸਾਈਲ ਦਾ ਜਦੋਂ ਤੁਸੀਂ ਮੋਟਰਸ ਦੇ ਵਿੱਚ ਜਾ ਕੇ ਅਪਰੂਵਲ ਲੈਣਾ ਹੈਗਾ, ਆਪਣਾ ਮੋਟਰਸ ਦੇ ਵਿੱਚ ਜਾ ਕੇ ਕੰਪਨੀ ਅਪਰੂਵ ਕਰਨੀ ਆ, ਤੁਹਾਡਾ ਬਿਜ਼ਨਸ ਐਡਰੈਸ, ਤੁਹਾਡੀ ਕੰਪਨੀ, ਦੇਖੋ ਮੋਟਰਸ ਦੇ ਵਿੱਚ 3 ਚੀਜ਼ਾਂ ਜਿਹੜੀਆਂ ਉਹ ਆਈਡੀਆਂ ਦੇ ਥਰੂ ਅਪਰੂਵ ਹੁੰਦੀਆਂ। ਇੱਕ ਤੁਹਾਡੀ ਪਰਸਨਲ ਆਇਡੈਂਟੀਟੀ, ਉਹਦੇ ਵਿੱਚ ਤੁਹਾਡਾ ਆਪਣਾ ਡਰਾਈਵਰ ਲਾਇਸੈਂਸ ਫਰੰਟ ਐਂਡ ਬੈਕ। ਉਸ ਤੋਂ ਬਾਅਦ ਤੁਹਾਡਾ ਬਿਜ਼ਨਸ ਐਂਟੀਟੀ ਜੇ LLC ਆ, ਉਹਦੀ ਸਟੇਟ ਦੇ ਹਿਸਾਬ ਦੇ ਨਾਲ। ਦੈਨ ਤੁਹਾਡਾ ਬਿਜ਼ਨਸ ਐਡਰੈਸ ਜਿਹੜਾ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਹੁਣ ਕੀ ਕਹਿੰਦੇ ਹੁੰਦੇ ਆ, ਉਹ ਸੂਈ ਦੀ ਨੋਕ ਦੇ ਵਿੱਚੋਂ ਕੱਢੀਆਂ ਜਾ ਰਹੀਆਂ, ਤਾਂ ਕਿ ਇੱਥੇ ਬਹੁਤ ਜਿਹੜੇ ਨਾਨ ਡੋਮਿਸਾਈਲ ਵਾਲੇ ਲਾਇਸੈਂਸ ਵਾਲੇ ਹੈਗੇ ਆ ਉਹਨਾਂ ਦੀ ਇਸ਼ੂ ਖੜੇ ਹੋ ਰਹੇ ਆ ਕਿ ਉਹ ਅਪਰੂਵਲ ਨਹੀਂ ਹੋ ਰਹੇ। ਇਹ ਨਹੀਂ ਮੈਂ ਕਹਿ ਰਿਹਾ ਵੀ ਸਾਰਿਆਂ ਦੇ ਨਹੀਂ ਹੋ ਰਹੇ, ਪਰ ਬਹੁਤਿਆਂ ਦੇ ਵਿੱਚ ਇਸ਼ੂ ਖੜੇ ਹੋ ਰਹੇ ਆ, ਕਿਉਂਕਿ ਈਦਰ ਜਿਹੜਾ ਉਹਨਾਂ ਦਾ ਨਾਨ ਡੋਮਿਸਾਈਲ ਲਾਇਸੈਂਸ ਦੇ ਨਾਲ ਉਹਨਾਂ ਦਾ ਬਿਜ਼ਨਸ ਐਡਰੈਸ ਨਹੀਂ ਮੈਚ ਕਰ ਰਿਹਾ, ਉਹਨਾਂ ਦਾ ਬਿਜ਼ਨਸ ਐਂਟੀਟੀ ਨਹੀਂ ਮੈਚ ਕਰ ਰਹੀ, ਕੁਛ ਨਾ ਕੁਛ ਕਿਤੇ ਨਾ ਕਿਤੇ ਮੈਚ ਨਹੀਂ ਕਰ ਰਿਹਾ, ਜਿਹਦੇ ਕਰਕੇ ਉਹਨਾਂ ਦੀਆਂ ਜਿਹੜੀਆਂ ਅਪਰੂਵਲਸ ਆ ਉਹ ਰੁਕੇ ਹੋਏ ਆ। ਸੋ ਇਹ ਮੋਟਰਸ ਦੇ ਵਿੱਚ ਅਪਰੂਵਲ ਰੁਕੇ ਹੋਏ ਆ? ਹਾਂਜੀ, ਮੋਟਰਸ ਦੇ ਵਿੱਚ ਅਪਰੂਵਲ ਰੁਕੇ। ਜੇ ਮੋਟਰਸ 'ਚ ਤੁਸੀਂ ਅਪਰੂਵ ਨਹੀਂ ਤਾਂ ਤੁਸੀਂ ਰਜਿਸਟਰਡ ਨਹੀਂ, ਮਤਲਬ ਇਹ ਆ। ਤੇ ਜੇ ਤੁਸੀਂ ਰਜਿਸਟਰਡ ਨਹੀਂ ਤਾਂ ਫਿਰ ਤੁਸੀਂ ਕੰਮ ਨਹੀਂ ਕਰ ਸਕਦੇ। ਬਿਲਕੁਲ ਬਿਲਕੁਲ। ਸੋ ਇਹ ਚੀਜ਼ਾਂ, ਕਈ ਚੀਜ਼ਾਂ ਹੈਗੀਆਂ, ਅਜੇ ਇਹਦੇ ਬਾਰੇ ਦੇ ਵਿੱਚ ਕੋਈ ਰਿਟਨ ਨਾ ਮੈਂ ਐਵੇਂ ਕਹਾਂ ਕਿ ਸਾਨੂੰ ਨਹੀਂ ਪਤਾ ਹੈਗਾ, ਲੇਕਿਨ ਕਈ ਅਸੀਂ ਇੰਸਟੈਂਸਸ ਐਸੇ ਦੇਖੇ ਹੈਗੇ ਆ ਜਿੱਥੇ ਕਿ ਜਦੋਂ ਤੁਸੀਂ ਆਪਣਾ ਲਾਇਸੈਂਸ ਵਿੱਚ ਸਬਮਿਟ ਕਰਦੇ ਆ, ਦੇ ਵਾਂਟ ਅਨਦਰ ਪ੍ਰੂਫ ਆਫ ਤੁਹਾਡਾ ਜਿਹੜਾ ਆ ਆਇਡੈਂਟੀਟੀ ਐਡਰੈਸ। ਸੋ ਅਨਦਰ ਪ੍ਰੂਫ ਜਿਹੜਾ ਆ ਉਹ ਜਦੋਂ ਸਬਮਿਟ ਕੀਤਾ ਜਾਂਦਾ ਉਹ ਐਕਸੈਪਟ ਨਹੀਂ ਹੁੰਦਾ। ਸੋ ਪਾਸਪੋਰਟ ਐਕਸੈਪਟ ਨਹੀਂ ਹੁੰਦਾ, ਜਾਂ ਤੁਹਾਡਾ ਵਰਕ ਪਰਮਿਟ ਐਕਸੈਪਟ ਨਹੀਂ ਹੁੰਦਾ। ਸੋ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਇਸ ਵੇਲੇ ਅੜਚਨਾਂ ਆ ਰਹੀਆਂ ਹੈਗੀਆਂ, ਪਰ ਉਹ ਆਪਾਂ ਲਿਟਰਲੀ, ਮੈਂ ਸੀਰੀਅਸਲੀ ਕਹਾਂ ਤੇ ਆਪਾਂ ਉਹਨੂੰ ਅਟੈਚ ਨਹੀਂ ਕਰ ਸਕਦੇ ਇਸ ਚੀਜ਼ ਲਈ। ਪਰ ਜਿਹੜੇ ਰੁਝਾਨ ਦੇਖੇ ਜਾ ਰਹੇ ਆ ਉਹਦੇ ਵਿੱਚ ਇਹ ਲੱਗ ਰਿਹਾ ਕਿ ਜਿਹੜਾ ਨਾਨ ਡੋਮਿਸਾਈਲ ਲਾਇਸੈਂਸ ਹੈਗਾ, ਉਹਦਾ ਲਾਇਸੈਂਸ ਦੇ ਨਾਲ ਨਾਲ ਉਹਦੀ ਕੰਪਨੀ ਦੀ ਜਿਹੜੀ ਆਪਰੇਟਿੰਗ ਹੈਗੀ ਆ ਉਹਦੇ ਤੇ ਵੀ ਕੱਲ ਨੂੰ ਕੁਐਸਚਨ ਮਾਰਕ ਲੱਗ ਸਕਦਾ, ਕਿਉਂਕਿ ਇਹ ਕਾਫੀ ਬੈਕ ਐਂਡ ਤੇ ਕਾਫੀ ਜ਼ੋਰ ਸ਼ੋਰ ਨਾਲ ਕੰਮ ਚੱਲ ਰਿਹਾ ਕਿ ਇਹ ਨਹੀਂ ਹੋਣਾ ਚਾਹੀਦਾ ਜੀ। ਬਾਕੀ ਜਿਹੜੇ ਸਾਡੇ ਸਰੋਤੇ ਆ, ਦਰਸ਼ਕ ਆ, ਜੇ ਕੋਈ ਨਾਨ ਡੋਮਿਸਾਈਲਡ ਕਿਸੇ ਦਾ ਜੇ ਅਪਰੂਵ ਹੋਇਆ, ਉਹਨਾਂ ਨੇ ਕਿਹੜੀ ਚੀਜ਼ ਮੰਨੀ ਆ ਉਹ ਵੀ ਦੱਸਿਓ, ਤੇ ਜੇ ਕਿਸੇ ਨੂੰ ਮੁਸ਼ਕਲ ਆ ਰਹੀ ਆ ਤਾਂ ਉਹ ਵੀ ਸ਼ੇਅਰ ਜਿਹੜਾ ਉਹ ਕਰਿਓ, ਤਾਂ ਜੋ ਇਸ ਦੇ ਬਾਰੇ ਹੋਰ ਕਲੈਰਿਟੀ ਜਿਹੜੀ ਉਹ ਹੋ ਸਕੇ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200, 4082725200 ਦੇ ਉੱਤੇ ਜਿਹੜੀ ਉਹ ਤੁਸੀਂ ਕਾਲ ਕਰ ਸਕਦੇ ਹੋ। ਟਰੱਕਿੰਗ ਬਾਰੇ ਕੋਈ ਹੋਰ ਵੀ ਤੁਹਾਡਾ ਕੋਈ ਕੁਐਸਚਨ ਹੈ, ਕੋਈ ਸਵਾਲ ਹੈ, ਕੋਈ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਆ, ਉਹਦੇ ਬਾਰੇ ਤੁਸੀਂ ਸਾਂਝ ਪਾ ਸਕਦੇ ਆ 408 272 5200 ਦੇ ਉੱਤੇ।